ਮੁੱਖ ਮੰਤਰੀ ਆ ਜਿਹੜਾ ਆਂਦਾ ਸੀ ਮੈਂ ਆਂਡੇ ਦਾ ਵੀ ਮੁਆਵਜ਼ਾ ਦਊਂਗਾ। ਇਹ ਉਹੀ ਮੁੱਖ ਮੰਤਰੀ ਆ ਜਿਹੜਾ ਕਹਿੰਦਾ ਸੀ ਮੈਂ ਮੁਰਗਾ ਮਰ ਜਾਏਗਾ ਉਹਦਾ ਵੀ ਮੁਆਵਜ਼ਾ ਦਊਂਗਾ ਪਿਛਲੀ ਵਾਰੀ। ਹਾਂਜੀ, ਤੇ ਜਿਹੜਾ ਐਰਕੀ ਪਿਛਲੀ ਵਾਰੀ ਵੀ ਇੰਨੀ ਫਸਲ ਖਰਾਬ ਹੋ ਗਈ ਸਾਡੀ, ਇਹਨੇ ਕਿਤੇ ਰੁਪਈਆ ਨਹੀਂ ਪਾਇਆ। ਤੇ ਜਿਨ੍ਹਾਂ ਨੇ ਦੇਤੇ ਕੁੱਕੜ ਪਟਵਾਰੀਆਂ ਨੂੰ ਖਵਾਤੇ ਤੇ ਉਹਨਾਂ ਦੇ ਸਾਰੇ ਮੁਆਵਜ਼ੇ ਆ ਗਏ ਆ। ਤੁਸੀਂ ਨਹੀਂ ਮਿਲੇ? ਨਹੀਂ, ਸਾਨੂੰ ਮਿਲੇ ਨਹੀਂ। ਉਹ ਤੇ ਤੁਹਾਡੇ ਕਾਗਜ਼ ਹੀ ਨਹੀਂ ਪੂਰੇ ਹੋਏ, ਸਾਨੂੰ ਦਿੱਤੇ ਨਹੀਂ ਗਏ ਸਾਡੇ ਤੋਂ ਕਾਗਜ਼। ਸਾਡੇ ਤੋਂ ਕਾਗਜ਼ ਲੈ ਕੇ ਗਏ ਆ, ਨਾਲ 1500 ਰੁਪਈਆ ਲੈ ਕੇ ਗਏ ਆ ਤੇ ਗਾੜੀ ਇਹਨਾਂ ਨੇ ਕੁਝ ਵੀ ਨਹੀਂ ਕੀਤਾ। ਤੁਹਾਨੂੰ ਕਿਹਾ ਫਰਮਾਇਸ਼ਾਂ ਵਾਲਿਆਂ ਦਾ ਸਭ ਕੁਝ ਆ, ਦੂਜਿਆਂ ਦਾ ਕੁਝ ਵੀ ਨਹੀਂ ਹੈਗਾ। ਪਿਛਲੀ ਵਾਰੀ ਵੀ ਐਮਐਲਏ ਆਇਆ ਕਹਿੰਦਾ ਮੈਂ ਹੁਣ ਇਹ ਤੁਸੀਂ ਝੱਲੋ, ਅਗਲੇ ਸਾਲ ਨੂੰ ਮੈਂ ਇਹ ਬਿਲਕੁਲ ਕੰਪਲੀਟ ਕਰਾ ਦੂੰਗਾ। ਜਿਹੜਾ ਰਾਜਾ ਹੈ ਤੁਹਾਡਾ ਰਾਜੇ ਨੇ ਇਹ ਗੱਲ ਕਹੀ ਸੀ ਵੀ ਮੈਂ ਬੰਨ ਬਣਾ ਦੂੰਗਾ ਤੇ ਪਾਣੀ ਤੇ ਫੇਰ ਆ ਗਿਆ ਤੇ ਬੰਨ ਅੱਜ ਤੱਕ ਨਹੀਂ ਵੱਜਾ। ਤੇ ਰਾਜਾ ਤਾਂ ਫਿਰ ਫੋਟੋਆਂ ਵੀ ਪਾਉਣਗੇ ਉਹ ਵੀ ਅਸੀਂ ਜੀ ਮਦਦ ਕਰ ਰਹੇ ਹਾਂ ਇਹਨਾਂ ਦੇ। ਉਹ ਤੇ ਪਾਉਣੀਆਂ ਹੀ ਆ ਫੋਟੋਆਂ, ਮਦਦ ਕਰ ਰਹੇ ਆ। ਉਹ ਤਾਂ ਸਰਕਾਰਾਂ ਤੋਂ ਉਹਨਾਂ ਨੇ ਕੁਛ ਨਾ ਕੁਛ ਲੈਣਾ, ਅੱਗੇ ਭਾਵੇਂ ਨਾ ਹੀ ਪਹੁੰਚੇ ਕੁਛ ਵੀ। ਅੱਛਾ, ਹਾਂਜੀ, ਤੇ ਇਹ ਬੰਨ ਨਹੀਂ ਬਣਾ ਸਕਦੇ। ਇਹਨਾਂ ਨੂੰ ਦੀਦਾ ਨਹੀਂ ਕਿ ਵੀ ਇੰਨਾ ਮੁਲਕ ਡੁੱਬਣ ਡਿਆ ਤਾਂ ਅਸੀਂ ਇਹ ਬੰਨ ਬਣਾਉਣਾ ਵਾ। ਇਹਨਾਂ ਨੂੰ ਆਪ ਨੂੰ ਸ਼ਰਮ ਆਉਣੀ ਚਾਹੀਦੀ ਵੀ ਜਦੋਂ ਉੱਥੇ ਜਾ ਕੇ ਅਸੀਂ ਇਹੋ ਜਿਹੇ ਹਾਲਾਤਾਂ 'ਚ ਨਹੀਂ ਜਾਂਦੇ। ਅਸੀਂ ਵੋਟਾਂ ਲੈਣ ਕਾਹਦੇ ਲਈ ਆਉਣੇ ਇੱਥੇ? ਵੀ ਇਦਾਂ ਦੇ ਵਿੱਚ ਬੰਦਾ ਬਿਮਾਰ ਹੋ ਜਵੇ ਉਹਦੇ ਲਈ ਫਿਰ ਦੀ ਘੜੀ ਹਾਲੇ ਕੋਈ ਮੈਡੀਕਲ ਵਾਲਾ ਨਹੀਂ ਆਇਆ ਨਾ, ਕੋਈ ਮਦਦ ਨਹੀਂ, ਕੋਈ ਨਾ ਮਤਲਬ ਡੰਗਰਾਂ ਵਾਸਤੇ ਨਾ ਬੰਦਿਆਂ ਵਾਸਤੇ। ਜਨਰਲ ਡਿਜ਼ਾਸਟਰਸ ਦੇ ਨਾਲ ਨਜਿੱਠਣ ਦੇ ਲਈ, ਇਹੋ ਜਿਹੀਆਂ ਆਫਤਾਂ ਦੇ ਨਾਲ ਨਜਿੱਠਣ ਦੇ ਲਈ ਉਹ ਕੋਈ ਟੀਮ ਪਹੁੰਚੀ ਹੋਵੇ? ਅਜੇ ਤੱਕ ਨਹੀਂ ਕੋਈ ਪਹੁੰਚੀ। ਕੋਈ ਟੀਮ ਨਹੀਂ ਪਹੁੰਚੀ। ਐਮਐਲਏ ਪਹੁੰਚਿਆ? ਨਹੀਂ ਪਹੁੰਚੀ। ਰਾਜਾ ਜਿਹੜਾ ਐਮਐਲਏ ਤੁਹਾਡਾ ਅਜੇ ਤੱਕ ਨਹੀਂ ਕੋਈ ਪਹੁੰਚਿਆ। ਇਹ ਉਹ ਲੋਕ ਨੇ ਜਿਨ੍ਹਾਂ ਦੀਆਂ 15 20 ਕਿੱਲੇ ਦੀ ਪੈਲੀ ਹੈ। ਜਦੋਂ 15 20 ਕਿੱਲਿਆਂ ਦੇ ਮਾਲਕ ਇਸ ਤਰੀਕੇ ਦੇ ਨਾਲ ਰੁਲ ਰਹੇ ਨੇ ਤਾਂ ਜਿਹੜਾ ਬਿਲਕੁਲ ਮਜ਼ਦੂਰ ਵਰਗ ਦਾ, ਮਜ਼ਦੂਰ ਤਬਕੇ ਦਾ ਵਿਅਕਤੀ ਹੋਊਗਾ ਉਹ ਕਿੰਨਾ ਟੁੱਟਿਆ ਹੋਇਆ ਹੋਊਗਾ ਉਹਦਾ ਅੰਦਾਜ਼ਾ ਅਸੀਂ ਨਹੀਂ ਲਗਾ ਸਕਦੇ। ਇਹ ਸਾਡੀ 2023 ਲੱਖ ਰੁਪਏ ਦੀ ਮੇਰੀ ਖੁਦ ਦੀ ਝੋਟੀ ਮਰੀ ਇੱਥੇ ਜਦੋਂ ਹੜ ਆਇਆ। ਲੱਖ ਰੁਪਏ ਦੀ? ਲੱਖ ਰੁਪਏ ਦੀ ਝੋਟੀ, ਸਾਰਿਆਂ ਨੂੰ ਪਤਾ ਮੇਰੇ ਪਿੰਡ ਵਾਲੇ। 1 ਰੁਪਈਆ ਵੀ ਦਿੱਤਾ ਗੱਲ ਕਰਦੇ। ਇੱਕ ਪਾਸੇ ਦੇ ਵਿੱਚ ਜੰਗਲ ਬਣਿਆ ਪਿਆ, ਉਹਦੀ ਡਾਫ ਲੱਗਦੀ ਤੇ ਪਾਣੀ ਬਲ ਕੇ ਉਧਰੋਂ ਸਾਨੂੰ ਆਣ ਪੈਂਦਾ। ਬੰਨ ਨਹੀਂ ਗਾੜੀ ਹੈਗਾ। ਜੰਗਲ ਕਿਹਨੇ ਲਾਇਆ? ਜੰਗਲਾਤ ਨੇ ਲਾਇਆ। ਕੀ ਜੰਗਲਾਤ ਨੂੰ ਇਹੀ ਜਗ੍ਹਾ ਦਿਸੀ ਜੰਗਲ? ਹਾਂ, ਸਾਰੇ ਵੇਖੋ ਜਾ ਕੇ ਫੋਟੋ ਲਾ ਕੇ ਵੇਖੋ। ਆ ਤੁਸੀਂ ਦੇਖ ਸਕਦੇ ਹੋ ਵਿੱਚ ਜਿੰਨੇ ਰੁੱਖ ਲੱਗੇ ਹੋਏ ਨੇ, ਇਹ ਕਹਿੰਦੇ ਨੇ ਕਿ ਜੰਗਲਾਤ ਮਹਿਕਮੇ ਦੇ ਵੱਲੋਂ ਲਗਾਏ ਗਏ ਰੁੱਖ ਨੇ। ਰੁੱਖਾਂ ਦੀ ਗਿਣਤੀ ਵਧਾਉਣ ਦੇ ਲਈ ਉਹਨਾਂ ਨੂੰ ਸਹੀ ਢੰਗ ਤੇ ਵੀ ਲਾਉਣਾ ਜ਼ਰੂਰੀ ਹੈ। ਤੁਸੀਂ ਕੋਈ ਵੀ ਕਹਿ ਲਈਏ ਵੀ ਗੈਰ ਜ਼ਰੂਰੀ ਜਗ੍ਹਾ ਤੇ ਚੀਜ਼ਾਂ ਲਾ ਦਿਓਗੇ ਤਾਂ ਉਸ ਦਾ ਇਸੇ ਤਰੀਕੇ ਨਾਲ ਨੁਕਸਾਨ ਹੋਊਗਾ। ਪ੍ਰਸ਼ਾਸਨ ਕਿੰਨਾ ਕੁ ਇਹਨਾਂ ਦੇ ਲਈ ਰਾਸ਼ਨ ਲੈ ਕੇ ਪਹੁੰਚਿਆ, ਪਸ਼ੂਆਂ ਦੇ ਲਈ ਚਾਰਾ ਲੈ ਕੇ ਪਹੁੰਚਿਆ, ਇਹਨਾਂ ਦੀ ਰਿਹਾਇਸ਼ ਦਾ ਪ੍ਰਬੰਧ ਕਰਨ ਦੇ ਲਈ ਪਹੁੰਚਿਆ, ਜਾਂ ਘੱਟੋ ਘੱਟ ਸਭ ਤੋਂ ਘੱਟ ਇਹਨਾਂ ਨੂੰ ਦਿਲਾਸਾ ਦੇਣ ਦੇ ਲਈ ਪਹੁੰਚਿਆ? ਤਾਂ ਉਹ ਜਦੋਂ ਗੱਲ ਕਰਦੇ ਆ ਤਾਂ ਕਹਿੰਦੇ ਨੇ ਇਸ ਏਰੀਏ ਦੇ ਐਮਐਲਏ ਜਿਹੜੇ ਨੇ ਜਸਵੀਰ ਸਿੰਘ ਰਾਜਾ ਹੁਣੀ, ਕਿਉਂਕਿ ਟਾਂਡਾ ਹਲਕਾ ਪੈਂਦਾ ਹੈ, ਤਾਂ ਉਹ ਕਹਿੰਦੇ ਨੇ ਵੀ ਆਉਂਦੇ ਨੇ, ਦਿਲਾਸਾ ਦੇ ਕੇ 2 ਵਾਰੀ ਜਾ ਚੁੱਕੇ ਨੇ। ਦਿਲਾਸੇ ਦੇ ਨਾਲ ਕੀ ਇਹ ਲੋਕਾਂ ਦਾ ਘਰ ਚੱਲ ਜਾਊਗਾ? ਫਸਲ ਜਿਹੜੀ ਤਬਾਹ ਹੋ ਚੁੱਕੀ ਹੈ, ਕੀ ਦਿਲਾਸੇ ਦੇ ਨਾਲ ਉਹ ਫਸਲ ਦੁਬਾਰਾ ਠੀਕ ਹੋ ਜਾਊਗੀ? ਦਿਲਾਸੇ ਦੇ ਨਾਲ ਜੇ ਕਿਸੇ ਦੇ ਘਰ 'ਚ ਬਿਮਾਰ ਵਿਅਕਤੀ ਪਿਆ ਹੈ ਉਹ ਠੀਕ ਹੋ ਜਾਊਗਾ, ਜਾਂ ਫਿਰ ਉਸ ਦੇ ਇਲਾਜ ਲਈ ਦਵਾਈ ਆ ਜਾਊਗੀ? ਸੋ ਹੁਸ਼ਿਆਰਪੁਰ ਦੇ ਏਰੀਏ ਦੇ ਵਿੱਚ ਹੀ ਮੌਜੂਦ ਆ। ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨੇ ਆਪਣੇ ਪਸ਼ੂਆਂ ਨੂੰ ਪਾਣੀ ਚੋਂ ਕੱਢ ਕੇ ਇੱਕ ਬੰਨ ਦੇ ਉੱਪਰ ਲਿਆ ਕੇ ਰੱਖ ਲਿਆ ਹੈ, ਉਹਨਾਂ ਦਾ ਟਿਕਾਣਾ ਬਣਾ ਲਿਆ ਹੈ। ਪਿੱਛੇ ਇੱਕ ਵਾਰ ਮੈਂ ਚਾਹੂੰਗਾ ਕੈਮਰਾ ਮਾਰ ਕੇ ਦਿਖਾ ਦਿੱਤਾ ਜਾਵੇ, ਉਹ ਉੱਪਰ ਸੜਕ ਵਗ ਰਹੀ ਹੈ। ਇਹ ਬੰਨ ਦਾ ਰੂਪ 'ਚ ਹੀ ਕੰਮ ਕਰਦੀ ਹੈ, ਬੰਨ ਦਾ ਹੀ ਕੰਮ ਕਰਦੀ ਹੈ। ਇੱਧਰ ਮੇਰੇ ਬਿਲਕੁਲ ਖੱਬੇ ਹੱਥ ਤੁਸੀਂ ਦੇਖੋਗੇ, ਇੱਧਰ ਪੂਰਾ ਦਰਿਆ ਵਗ ਰਿਹਾ ਹੈ। ਇਹ ਸਾਰਾ ਦਰਿਆ ਦਾ ਏਰੀਆ। ਮੈਂ ਚਾਹੂੰਗਾ ਇੱਕ ਵਾਰੀ ਕੈਮਰਾਮੈਨ ਅੱਗੇ ਹੋ ਕੇ ਦਿਖਾ ਦੇਣ। ਇਹ ਦਰਿਆ ਦੀਆਂ ਤਸਵੀਰਾਂ ਨੇ, ਪਰ ਇੱਥੋਂ ਬੰਨ ਤਾਂ ਕਿਤੇ ਟੁੱਟਿਆ ਨਹੀਂ ਹੈ। ਇੱਕ ਵਾਰ ਦਿਖਾ ਦਈਏ। ਇੱਥੇ ਦੱਸਣ ਵਾਲੀ ਗੱਲ ਇਹ ਹੈ ਕਿ ਜਿਸ ਬੰਨ ਤੇ ਇਸ ਸਮੇਂ ਅਸੀਂ ਖੜੇ ਹਾਂ, ਇੱਧਰਲੇ ਬੰਨੇ ਬੰਨ ਤਾਂ ਕੋਈ ਟੁੱਟਿਆ ਨਹੀਂ ਹੈ, ਪਰ ਲੋਕਾਂ ਦਾ ਕਹਿਣਾ ਇਹ ਹੈ ਕਿ ਇੱਧਰ ਜਿਹੜਾ ਪਾਣੀ ਆਇਆ ਉਹ ਕਿਉਂ ਆਇਆ ਹੈ, ਕਿਉਂਕਿ ਇਹ ਜਿਹੜਾ ਇੰਨਾ ਕਿ ਸਟਰੈਚ ਹੈ ਇਹ ਬਹੁਤ ਥੋੜਾ ਜਿਹਾ, ਅੱਗੇ ਜਾ ਕੇ ਕੁਝ ਵੀ ਨਹੀਂ ਹੈ, ਜਿਸ ਕਰਕੇ ਜਦੋਂ ਪਾਣੀ ਜ਼ਿਆਦਾ ਚੜ੍ਹਦਾ ਦਰਿਆ ਦੇ ਵਿੱਚ ਫਿਰ ਸਾਰਾ ਪਾਣੀ ਉਛਲ ਕੇ ਇੱਧਰਲੇ ਪਾਸੇ ਆ ਜਾਂਦਾ ਤੇ ਇੱਧਰ ਜਿੰਨੀ ਰਿਹਾਇਸ਼ ਹੈ, ਜਿੰਨੇ ਘਰ ਨੇ, ਉਹਨਾਂ ਘਰਾਂ ਦੇ ਵਿੱਚ ਪਾਣੀ ਜਾ ਵੜਦਾ ਹੈ ਤੇ ਅੱਗੇ ਜਾ ਕੇ ਹੇਠੋਂ ਦੀ ਕੋਈ ਵੀ ਪੁਲੀਆਂ ਨਹੀਂ ਪਾਈਆਂ ਹੋਈਆਂ ਜਿਸ ਦੇ ਨਾਲ ਪਾਣੀ ਦਾ ਨਿਕਾਸ ਦੂਜੇ ਖੇਤਾਂ ਦੇ ਵਿੱਚ ਵੀ ਹੋ ਸਕੇ ਤੇ ਪਾਣੀ ਵੰਡਿਆ ਜਾਵੇ ਤੇ ਘੱਟ ਲੋਕਾਂ ਦਾ ਨੁਕਸਾਨ ਹੋਵੇ। ਹੁਣ ਲੋਕ ਆਪ ਵੀ ਨਿਕਲ ਕੇ ਸੜਕਾਂ ਤੇ ਬੈਠੇ ਹੋਏ ਨੇ, ਬੰਨਾਂ ਤੇ ਬੈਠੇ ਹੋਏ ਨੇ, ਆਰਜ਼ੀ ਰਿਹਾਇਸ਼ਾਂ ਬਣਾਈਆਂ ਹੋਈਆਂ ਨੇ ਬਿਲਕੁਲ ਦਰਿਆ ਦੇ ਕਿਨਾਰੇ ਦੇ ਉੱਪਰ। ਤੇ ਜਿਹੜੇ ਲੋਕ
ਇੱਕ ਜਗ੍ਹਾ ਨੂੰ ਛੱਡ ਕੇ ਦੂਜੀ ਜਗ੍ਹਾ ਜਾ ਸਕਦੇ ਸੀ, ਉਹ ਗਏ ਹੋਏ ਨੇ। ਇਸ ਸਾਰੇ ਦੇ ਵਿੱਚ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਪ੍ਰਸ਼ਾਸਨ ਨੇ ਇਹਨਾਂ ਦੀ ਮਦਦ ਕੀ ਕੀਤੀ। ਪ੍ਰਸ਼ਾਸਨ ਕਿੰਨਾ ਕੁ ਇਹਨਾਂ ਦੇ ਲਈ ਰਾਸ਼ਨ ਲੈ ਕੇ ਪਹੁੰਚਿਆ, ਪਸ਼ੂਆਂ ਦੇ ਲਈ ਚਾਰਾ ਲੈ ਕੇ ਪਹੁੰਚਿਆ, ਇਹਨਾਂ ਦੀ ਰਿਹਾਇਸ਼ ਦਾ ਪ੍ਰਬੰਧ ਕਰਨ ਦੇ ਲਈ ਪਹੁੰਚਿਆ, ਜਾਂ ਘੱਟੋ ਘੱਟ ਸਭ ਤੋਂ ਘੱਟ ਇਹਨਾਂ ਨੂੰ ਦਿਲਾਸਾ ਦੇਣ ਦੇ ਲਈ ਪਹੁੰਚਿਆ। ਤਾਂ ਉਹ ਜਦੋਂ ਗੱਲ ਕਰਦੇ ਆ ਤਾਂ ਕਹਿੰਦੇ ਨੇ ਇਸ ਏਰੀਏ ਦੇ ਐਮਐਲਏ ਜਿਹੜੇ ਨੇ ਜਸਵੀਰ ਸਿੰਘ ਰਾਜਾ ਹੁਣੀ, ਕਿਉਂਕਿ ਟਾਂਡਾ ਹਲਕਾ ਪੈਂਦਾ ਹੈ, ਤਾਂ ਉਹ ਕਹਿੰਦੇ ਨੇ ਵੀ ਆਉਂਦੇ ਨੇ, ਦਿਲਾਸਾ ਦੇ ਕੇ 2 ਵਾਰੀ ਜਾ ਚੁੱਕੇ ਨੇ। ਦਿਲਾਸੇ ਦੇ ਨਾਲ ਕੀ ਇਹ ਲੋਕਾਂ ਦਾ ਘਰ ਚੱਲ ਜਾਊਗਾ? ਫਸਲ ਜਿਹੜੀ ਤਬਾਹ ਹੋ ਚੁੱਕੀ ਹੈ, ਕਿ ਦਿਲਾਸੇ ਦੇ ਨਾਲ ਉਹ ਫਸਲ ਦੁਬਾਰਾ ਠੀਕ ਹੋ ਜਾਊਗੀ? ਦਿਲਾਸੇ ਦੇ ਨਾਲ ਜੇ ਕਿਸੇ ਦੇ ਘਰ 'ਚ ਬਿਮਾਰ ਵਿਅਕਤੀ ਪਿਆ ਹੈ ਉਹ ਠੀਕ ਹੋ ਜਾਊਗਾ, ਜਾਂ ਫਿਰ ਉਸ ਦੇ ਇਲਾਜ ਲਈ ਦਵਾਈ ਆ ਜਾਊਗੀ? ਦਿਲਾਸੇ ਦੇ ਨਾਲ ਘਰ ਦੇ ਵਿੱਚ ਬੈਠੀ ਜਵਾਨ ਧੀ ਦਾ ਜਿਸ ਨੇ ਵਿਆਹ ਕਰਨ ਦੀ ਵਿਉਂਤ ਘੜੀ ਹੋਊਗੀ, ਪੂਰਾ ਪ੍ਰਬੰਧ ਕਰਨ ਦੀ ਤਿਆਰੀ ਕੀਤੀ ਹੋਊਗੀ ਕਿ ਉਸ ਧੀ ਦਾ ਵਿਆਹ ਹੋ ਜਾਊਗਾ। ਦਿਲਾਸੇ ਦੇ ਨਾਲ ਬੱਚਿਆਂ ਦੇ ਸਕੂਲ ਦੀਆਂ ਫੀਸਾਂ ਤਾਰ ਦਿੱਤੀਆਂ ਜਾਣਗੀਆਂ। ਵੱਡੇ ਸਵਾਲ ਨੇ, ਪਰ ਹਰ ਵਾਰ ਜਿਵੇਂ ਪਾਣੀ ਚੜ੍ਹਦਾ ਹੈ ਤਾਂ ਇਹ ਲੋਕ ਸਭ ਤੋਂ ਪਹਿਲਾਂ ਮਾਰਚ ਆਉਂਦੇ ਨੇ, ਇਹ ਲੋਕ ਸਭ ਤੋਂ ਪਹਿਲਾਂ ਰੁੜਦੇ ਨੇ। ਮਾਸੂਮ ਲੋਕ ਹਮੇਸ਼ਾ ਲੁੱਟੇ ਜਾਂਦੇ ਨੇ। ਜੇਕਰ ਇੱਥੇ ਵੱਖ-ਵੱਖ ਸੇਵਾ ਦਲ ਮਦਦ ਕਰਨ ਲਈ ਨਾ ਹੋਣ ਤਾਂ ਇਹਨਾਂ ਲੋਕਾਂ ਦਾ ਬਣੂਗਾ ਕੀ, ਅਸੀਂ ਸੋਚ ਵੀ ਨਹੀਂ ਸਕਦੇ। ਅਸੀਂ ਇੱਕ ਦਿਨ ਦੇ ਲਈ ਇੱਥੇ ਆਏ ਹਾਂ, ਤਾਂ ਅਸੀਂ ਜਦੋਂ ਇਹ ਹਾਲਾਤ ਜੋ ਬਣੇ ਹੋਏ ਦੇਖ ਰਹੇ ਹਾਂ ਉਹ ਹੈਰਾਨ ਕਰਨ ਵਾਲੇ ਨੇ। ਤੇ ਜੇਕਰ ਆਪਾਂ ਇਹਨਾਂ ਦੀ ਹਾਲਾਤਾਂ ਦੀ ਗੱਲ ਕਰ ਲਈਏ ਤਾਂ ਕਈ ਦਿਨਾਂ ਤੋਂ ਇੱਥੇ ਨੇ। ਬੀਬੀ ਜੀ ਕਿੰਨੇ ਕੁ ਦਿਨਾਂ ਤੋਂ ਆ ਕੇ ਬਾਹਰ ਬੈਠੇ ਹੋਏ ਆ ਇੱਥੇ? ਇਹ ਕੱਲ ਦੇ ਆਏ ਅਸੀਂ ਬਾਹਰ। ਅੱਛਾ ਜੀ, ਕੱਲ ਦੇ ਆਏ ਸੀ। ਤੇ ਕਿੰਨਾ ਕੁ ਪਾਣੀ ਹੈ ਅੰਦਰ? ਇੱਥੇ ਖੜ ਜਾ। 10 ਫੁੱਟ ਹੋਣਾ ਪਾਣੀ ਤੇ। 10 ਫੁੱਟ ਅੰਦਰ ਪਾਣੀ ਹੈਗਾ। ਤੇ ਨੁਕਸਾਨ ਕਿੰਨਾ ਕੁ ਹੋ ਗਿਆ? ਨੁਕਸਾਨ ਬਹੁਤ ਹੋਇਆ ਵਾ। 10-15 ਕਿੱਲੇ ਤਕਰੀਬਨ ਤੇ ਸਾਡੇ ਹੀ ਆ ਜਿਹੜੇ ਖਤਮ ਹੋ ਗਏ ਆ। ਤੇ ਕੀ ਲੱਗਦਾ 10-15 ਕਿੱਲਿਆਂ ਦਾ ਮਾਲਕ ਇਸ ਤਰੀਕੇ ਨਾਲ ਨਿਕਲ ਕੇ ਬਾਹਰ ਬਹਿ ਜਵੇ ਤੇ ਸਰਕਾਰ ਪੁੱਛਣ ਪਹੁੰਚ ਰਹੀ ਹੈ? ਕੋਈ ਬੇੜੀ ਨਹੀਂ ਆਈ ਹਲੇ ਤੱਕ, ਕੋਈ ਇੱਥੇ ਐਮਐਲਏ ਨਹੀਂ ਆਇਆ, ਕੋਈ ਲੀਡਰ ਨਹੀਂ ਆਇਆ। ਬਸ ਇਹੋ ਕੁਛ ਆ, ਸਰਪੰਚ 2-4 ਤਰਪਾਲਾਂ ਦੇ ਗਿਆ ਹੈ ਤੇ ਗੱਲ ਖਤਮ ਆ। ਅੱਧਿਆਂ ਨੂੰ ਮਿਲੀਆਂ, ਅੱਧਿਆਂ ਨੂੰ ਨਹੀਂ ਮਿਲੀਆਂ। ਅੱਛਾ, ਫਿਰ ਤੁਸੀਂ ਇੱਥੇ ਐਮਐਲਏ ਨਹੀਂ ਆਇਆ ਹਲੇ ਤੱਕ। ਐਮਐਲਏ ਕੁਛ ਕਰ ਕੋਈ ਨਹੀਂ ਆਇਆ। ਤੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤਾਂ ਬਾਰ-ਬਾਰ ਆਉਂਦੇ ਆ, ਉਦੋਂ ਤੇ ਹੱਥ ਜੋੜਦੇ ਆ। ਉਦੋਂ ਤੇ ਆਂਦੇ ਆ ਸਾਨੂੰ ਵੋਟਾਂ ਪਾ ਦਿਓ, ਬਣਾ ਦਿਓ, ਆਹ ਕਰਾਂਗੇ, ਜੇ ਕਰਾਂਗੇ। ਕੱਚੇ ਰਸਤੇ ਅੱਗੇ ਸਾਡੇ, ਕੋਈ ਰਸਤਾ ਨਹੀਂਗਾ ਪੱਕਾ ਹੈਗਾ। ਥੱਲੇ ਹੋ ਜਾਓ ਮਾੜਾ ਜਿਹਾ, ਇਹਦੇ ਅੰਦਰ ਨੂੰ ਹੋ ਜਾਓ, ਪਾਣੀ ਜਾ ਰਿਹਾ ਮਾਈਕ ਦੇ ਅੰਦਰ। ਅੱਛਾ, ਫਿਰ ਜਦੋਂ ਉਸਲੇ ਹੁੰਦਾ ਹੈ ਉਸ ਟਾਈਮ ਤਾਂ ਉਹ ਤੁਸੀਂ ਦੱਸਿਆ ਕਿ ਵੋਟਾਂ ਮੰਗਦੇ ਨੇ ਕਿ ਵੋਟਾਂ ਸਾਨੂੰ ਪਾ ਦਿਓ, ਅਸੀਂ ਐਂ ਕਰਾਂਗੇ, ਓਂ ਕਰਾਂਗੇ, ਤੇ ਫਿਰ ਉਦੋਂ ਨਹੀਂ ਤੁਸੀਂ ਉਹਨਾਂ ਨੂੰ ਆਹ ਚੀਜ਼ਾਂ ਗਣਾਉਂਦੇ? ਵਾਰ-ਵਾਰ ਕਰਾਈ ਦਾ ਆਜ਼ਾਦ ਵੀ ਬਾਅਦ ਚ ਕੋਈ ਨਹੀਂ ਇੱਥੇ ਆਉਂਦਾ। ਹੁਣ ਇਹਨਾਂ ਨੂੰ ਪਾਣੀ ਦਿਸਦਾ ਵੀ ਓਵਰਲੋਡ ਹੋਇਆ ਪਿਆ ਵਾ। ਇਹਨਾਂ ਨੂੰ ਜਦੋਂ ਪਾਣੀ ਡੈਮ ਦੇ ਵਿੱਚ ਹੁੰਦਾ ਵਾ, ਪਹਿਲਾਂ ਬਾਰਿਸ਼ਾਂ ਨਹੀਂ ਪੈਂਦੀਆਂ। ਇਹ ਤਾਂ ਮੁਲਕ ਨੂੰ ਜਾਣ ਕੇ ਡੋਬਣ ਡਏ। ਇਹ ਕੋਈ ਤਰੀਕਾ ਥੋੜਾ, ਇਹ ਤਾਂ ਮੁਲਕ ਨੂੰ ਡੋਬਣ ਡਏ ਆ। ਇੰਨੀਆਂ ਫਸਲਾਂ ਤੇ ਅਸੀਂ ਖਰਚੇ ਲਾਏ ਆ, ਸਾਨੂੰ ਕੁਝ ਵੀ ਹਾਸਲ ਨਹੀਂ ਹੋਣਾ ਹੁਣ ਨਾ। ਕੁਛ ਕਿਸੇ ਨੇ ਅੱਗੇ ਵੀ ਖਰਾਬਾ ਨਹੀਂ ਸਾਨੂੰ ਦਿੱਤਾ ਤੇ ਹੁਣ ਤੱਕ ਵੀ ਨਹੀਂ ਕਿਸੇ ਨੇ ਦੇਣਾ। ਕੀ ਆ, ਕੋਈ ਸੌਦਾ ਦੇ ਜਾਊਗਾ, ਕੋਈ ਇੱਥੇ ਆਣ ਕੇ ਤਰਪਾਲਾਂ ਦੇ ਜਾਊਗਾ, ਉਹਦੇ ਨਾਲ ਇਹ ਖਰਚੇ ਥੋੜੀ ਨਾ ਪੂਰੇ ਹੋ ਜਾਣੇ ਆ। ਹੁਣ ਘਰ ਇਹ ਸਾਡੀਆਂ 2 ਬੇਟੀਆਂ ਹਲੇ ਬੈਠੀਆਂ ਘਰੇ, ਕੋਈ ਹਲੇ ਤੱਕ ਬੇੜੀ ਮਹਿਕਮੇ ਵੱਲੋਂ ਨਹੀਂ ਕੋਈ ਆਈ। ਜਿਹੜੀ ਆਪਣੇ ਆਪ ਇਹਨਾਂ ਨੇ ਮੁੰਡਿਆਂ ਨੇ ਲਿਆਂਦੀਆਂ ਇਕੱਠੀਆਂ ਕਰਕੇ ਉਹੀ ਬੇੜੀਆਂ ਚੱਲਣ ਡਈਆਂ। ਅੱਛਾ, ਮਤਲਬ ਕਿ ਅਲੱਗ-ਅਲੱਗ ਜਿਹੜੇ ਸੇਵਾ ਦਲ ਸੇਵਾ ਕਰ ਰਹੇ ਨੇ ਉਹਨਾਂ ਨੇ ਕੱਢਿਆ ਇਹ ਸਾਡੇ ਆਪਣੇ ਮੁੰਡੇ ਨੇ ਜਿਨ੍ਹਾਂ ਨੇ ਬੇੜੀਆਂ ਲਿਆਂਦੀਆਂ ਨੇ ਤੇ ਉਹ ਹੀ ਕੱਢਣ ਡਏ ਆ। ਉਹ ਕੱਢਣ ਡਏ। ਹਾਂਜੀ। ਤੇ ਫਿਰ ਸਰਕਾਰ ਦਾ ਕੀ ਕੰਮ ਹੈ ਇੱਥੇ? ਸਰਕਾਰਾਂ ਤਾਂ ਹੁੰਦੀਆਂ ਹੀ ਆਮ ਲੋਕਾਂ ਦੀ ਸੇਵਾ ਲਈ ਨੇ। ਤੇ ਸਰਕਾਰਾਂ ਤਾਂ ਬਸ ਆਪਣੇ ਲਈ ਆ, ਕਿਸੇ ਲਈ ਕਾਹਦੀਆਂ ਨੇ? ਸਾਨੂੰ ਅਸੀਂ ਤਾਂ ਡੁੱਬਣ ਡਏ। ਕਿਸੇ ਨੇ ਆਣ ਕੇ ਪੁੱਛਿਆ ਵੀ ਤੁਹਾਨੂੰ ਕੁਝ ਚਾਹੀਦਾ ਕਿ ਨਹੀਂ ਚਾਹੀਦਾ? ਇਹ ਉਹੀ ਮੁੱਖ ਮੰਤਰੀ ਆ ਜਿਹੜਾ ਕਹਿੰਦਾ ਮੈਂ ਆਮ ਘਰਾਂ ਦਾ। ਉਹੀ ਮੁੱਖ ਮੰਤਰੀ ਆ ਜਿਹੜਾ ਆਂਦਾ ਸੀ ਮੈਂ ਅੰਡੇ ਦਾ ਵੀ ਮੁਆਵਜ਼ਾ ਦਊਂਗਾ। ਇਹ ਉਹੀ ਮੁੱਖ ਮੰਤਰੀ ਆ ਜਿਹੜਾ ਕਹਿੰਦਾ ਸੀ ਮੈਂ ਮੁਰਗਾ ਮਰ ਜਾਏਗਾ ਉਹਦਾ ਵੀ ਮੁਆਵਜ਼ਾ ਦਊਂਗਾ। ਪਿਛਲੀ ਵਾਰੀ ਹਾਂਜੀ, ਤੇ ਜਿਹੜਾ ਐਰਕੀ ਪਿਛਲੀ ਵਾਰੀ ਵੀ ਇੰਨੀ ਫਸਲ ਖਰਾਬ ਹੋ ਗਈ ਸਾਡੀ, ਇਹਨੇ ਕਿਤੇ ਰੁਪਈਆ ਨਹੀਂ ਪਾਇਆ। ਤੇ ਜਿਨ੍ਹਾਂ ਨੇ ਦੇਤੇ ਕੁੱਕੜ ਪਟਵਾਰੀਆਂ ਨੂੰ ਖਵਾਤੇ ਤੇ ਉਹਨਾਂ ਦੇ ਸਾਰੇ ਮੁਆਵਜ਼ੇ ਆ ਗਏ ਆ। ਸ਼ਰਾਬਾਂ ਪਿਆਤੀਆਂ ਉਹਨਾਂ ਨੂੰ ਮਿਲ ਗਏ ਆ, ਤੇ ਜਿਨ੍ਹਾਂ ਨੇ ਕੁਝ ਨਹੀਂ ਦਿੱਤਾ ਉਹਨਾਂ ਨੇ ਇਹਨਾਂ ਲਿਖਿਆ ਹੀ ਨਹੀਂ ਕੁਝ ਵੀ। ਤੁਹਾਨੂੰ ਪਤਾ ਵੀ ਆਲੇ ਦੁਆਲੇ ਲੈ ਮੁਆਵਜ਼ੇ ਲੋਕਾਂ ਨੇ? ਲੈ ਆ ਸਾਡੇ ਘਰ ਦੇ ਲਾਗੇ ਲਾਗੇ ਲਏ ਲੋਕਾਂ ਨੇ। ਤੁਸੀਂ ਨਹੀਂ ਲੈ? ਨਹੀਂ, ਸਾਨੂੰ ਮਿਲੇ ਨਹੀਂ। ਉਹ ਤੇ ਤੁਹਾਡੇ ਕਾਗਜ਼ ਹੀ ਨਹੀਂ ਪੂਰੇ ਹੋਏ, ਸਾਨੂੰ ਦਿੱਤੇ ਨਹੀਂ ਗਏ ਸਾਡੇ ਤੋਂ ਕਾਗਜ਼। ਸਾਡੇ ਤੋਂ ਕਾਗਜ਼ ਲੈ ਕੇ ਗਏ ਆ, ਨਾਲ 1500 ਰੁਪਈਆ ਲੈ ਕੇ ਗਏ ਆ, ਤੇ ਗਾੜੀ ਇਹਨਾਂ ਨੇ ਕੁਝ ਵੀ ਨਹੀਂ ਕੀਤਾ। ਤੁਹਾਨੂੰ ਕਿਹਾ ਫਰਮਾਇਸ਼ਾਂ ਵਾਲਿਆਂ ਦਾ ਸਭ ਕੁਝ ਆ, ਦੂਜਿਆਂ ਦਾ ਕੁਝ ਵੀ ਨਹੀਂ ਹੈਗਾ। ਫਰਮਾਇਸ਼ਾਂ ਵਾਲਿਆਂ ਦਾ ਸਭ ਕੁਝ ਚੱਲਦਾ ਏ। ਇਹ ਆਮ ਲੋਕ ਮਰਨ ਨੂੰ ਛੱਡ ਦਿੱਤੇ। ਹਾਂਜੀ, ਆਮ ਲੋਕ ਤਾਂ ਭਾਵੇਂ ਹੁਣੇ ਇੱਥੇ ਰੁੜ ਜਾਣ, ਉਹਨਾਂ ਨੂੰ ਥੋੜਾ ਪੁੱਛਣਾ ਵਾ। ਵੀਡੀਓ ਬਣਾ ਕੇ ਲੈ ਜਾਣਗੇ ਇੰਨੇ ਲੋਕ ਰੁੜ ਗਏ ਆ, ਆਹ ਗੱਲ ਕਰਨੀ, ਹੋਰ ਥੋੜਾ ਨਾ ਕੋਈ ਕਰਨੀ ਇਹਨਾਂ। ਤੇ ਆਪਾਂ ਤਾਂ ਚਲੋ ਫੇਰ ਵੀ ਸਾਰ ਲਾਂਗੇ, ਬੇਜ਼ਬਾਨਾਂ ਦਾ ਕਿੱਦਾਂ ਸਾਰ? ਬੇਜ਼ਬਾਨਿਆਂ ਦਾ ਤੇ ਆਹ ਸੂਣ ਵਾਲੇ ਡੰਗਰ ਨੇ ਕਿੱਦਾਂ ਦੀ ਜਗ੍ਹਾ ਤੇ ਅਸੀਂ ਬੱਧੇ ਆ, ਇਹਨਾਂ ਦਾ ਕੋਈ ਮਸਲਾ ਹੱਲ ਨਹੀਂ ਹੈਗਾ।
ਅਸੀਂ ਘਰਾਂ ਤੋਂ ਏਡੇ ਏਡੇ ਰਾਜੀ ਕਰਕੇ ਲਿਆਂਦੇ ਤੇ ਇਹ ਇੱਕ ਦਿਨ ਚ ਹੀ ਖਤਮ ਹੋ ਜਾਣੇ ਲਿੱਸੇ ਹੋ ਜਾਣੇ ਆ। ਤੇ ਨਾ ਦੁੱਧ ਰਹਿਣਾ, ਜਿਹੜਾ ਦੁੱਧ ਵੀ ਆ ਸਾਡਾ ਉਹ ਵੀ ਜਾਂਦਾ ਰਹਿਣਾ ਤੇ ਉਹ ਫਸਲ ਤਾਂ ਗਈ ਆ। ਤੇ ਜ਼ਿਮੀਂਦਾਰ ਨੇ ਕਿੱਥੋਂ ਉੱਠਣਾ, ਇਹਨਾਂ ਦੇਣਾ ਕੱਖ ਨਹੀਂਗਾ। ਇਹ ਤਾਂ ਹੱਥ ਆਉਣਗੇ ਖੜੇ ਕਰਕੇ ਗਾਂਹ ਜਾਣਗੇ। ਇਹ ਫਿਰ ਜਦੋਂ ਇਹੋ ਜਿਹੇ ਹਾਲਾਤ ਬਣਦੇ ਨੇ ਉਦੋਂ ਫਰਜ਼ ਸਰਕਾਰ ਦਾ, ਚਲੋ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ, ਜ਼ਿਆਦਾ ਬਣਦਾ ਹੈ। ਪਰ ਹੁਣ ਇੱਥੇ ਸੇਵਾ ਕਰਨ ਅਲੱਗ-ਅਲੱਗ ਲੋਕ ਲੰਗਰ ਵੀ ਲਿਆ ਰਹੇ ਨੇ, ਲੰਗਰ ਲਿਆਉਂਦੇ ਆ ਗੁਰਦੁਆਰਿਆਂ ਵਾਲੇ, ਗੁਰਦੁਆਰਿਆਂ ਹਾਂਜੀ। ਫਿਰ ਉਹ ਲੱਗੇ ਤਾਂ ਆਮ ਲੋਕ ਹੀ ਸੇਵਾ 'ਚ ਨੇ, ਫਿਰ ਸਰਕਾਰ ਤਾਂ ਕਿਤੇ ਵੀ ਨਹੀਂ ਦੀਦੀ। ਸਰਕਾਰ ਤੇ ਹਾਲੇ ਤੱਕ ਨਾ ਪਿਛਲੀ ਵਾਰੀ ਇੰਨਾ ਕੁਝ ਕੀਤਾ ਸਰਕਾਰ ਨੇ, ਜੋ ਸੌਦੇ ਪੱਤੇ ਦੇ ਕੇ ਗਏ ਆਮ ਲੋਕ ਹੀ ਲੈ ਕੇ ਆਉਂਦੇ ਰਹੇ। ਮੈਡੀਕਲ ਸਹੂਲਤ ਕੋਈ ਮਿਲ ਰਹੀ ਇਦਾਂ ਦੇ 'ਚ ਬੰਦਾ ਬਿਮਾਰ ਠਮਾਰ ਹੋ ਜਵੇ ਉਹਦੇ ਲਈ? ਫਿਰ ਦਿਕੜੀ ਹਾਲੇ ਕੋਈ ਮੈਡੀਕਲ ਵਾਲਾ ਨਹੀਂ ਆਇਆ ਨਾ, ਕੋਈ ਮਦਦ ਨਹੀਂ, ਕੋਈ ਨਾ ਮਤਲਬ ਡੰਗਰਾਂ ਵਾਸਤੇ ਨਾ ਬੰਦਿਆਂ ਵਾਸਤੇ। ਅੱਛਾ, ਤੁਹਾਡੇ ਇੱਧਰ ਘਰਾਂ ਵੱਲ ਪਾਣੀ ਆਉਂਦਾ ਕਿੱਥੋਂ ਹੈ ਇਹ ਦੱਸ ਦਿਓ, ਵੀ ਇੱਥੋਂ ਕਿਤੇ ਬੰਨ ਟੁੱਟਿਆ ਹੈ ਜਾਂ ਫਿਰ ਆਹ ਵਾਲਾ ਜਿਹੜਾ ਬੰਨ ਹੈ ਇਹਦੇ 'ਚ ਕਿਤੇ ਨੁਕਸਾਨ ਹੈ? ਇਹ ਪਿੱਛੋਂ ਫਤਿਹਗੁੱਲੇ ਤੋਂ ਬੰਨ ਇਹਨਾਂ ਨੇ ਬੱਧਾ ਹੀ ਨਹੀਂਗਾ, ਤਕਰੀਬਨ ਕਈ ਸਾਲਾਂ ਤੋਂ ਨਹੀਂ ਬੱਧਾ। ਪਿਛਲੀ ਵਾਰੀ ਵੀ ਐਮਐਲਏ ਆਇਆ, ਕਹਿੰਦਾ ਮੈਂ ਹੁਣ ਇਹ ਤੁਸੀਂ ਝੱਲੋ, ਅਗਲੇ ਸਾਲ ਨੂੰ ਮੈਂ ਬਿਲਕੁਲ ਕੰਪਲੀਟ ਕਰਾ ਦੂੰਗਾ। ਜਿਹੜਾ ਰਾਜਾ ਹੈ ਤੁਹਾਡਾ ਰਾਜੇ ਨੇ ਇਹ ਗੱਲ ਕਹੀ ਸੀ ਵੀ ਮੈਂ ਬੰਨ ਬਣਾ ਦੂੰਗਾ, ਤੇ ਪਾਣੀ ਤੇ ਫੇਰ ਆ ਗਿਆ ਤੇ ਬੰਨ ਅੱਜ ਤੱਕ ਨਹੀਂ ਵੱਜਾ। ਤੇ ਰਾਜਾ ਤਾਂ ਫਿਰ ਫੋਟੋਆਂ ਵੀ ਪਾਉਣਗੇ ਉਹ ਵੀ ਅਸੀਂ ਜੀ ਮਦਦ ਕਰ ਰਹੇ ਹਾਂ ਇਹਨਾਂ ਦੇ। ਹਾਂਜੀ, ਉਹ ਤੇ ਪਾਉਣਗੀਆਂ ਹੀ ਆ ਫੋਟੋਆਂ, ਮਦਦ ਕਰ ਰਹੇ ਆ ਉਹ ਤਾਂ ਸਰਕਾਰਾਂ ਤੋਂ ਉਹਨਾਂ ਨੇ ਕੁਛ ਨਾ ਕੁਛ ਲੈਣਾ, ਅੱਗੇ ਭਾਵੇਂ ਨਾ ਹੀ ਪਹੁੰਚੇ ਕੁਛ ਵੀ। ਅੱਛਾ, ਹਾਂਜੀ, ਤੇ ਇਹ ਬੰਨ ਨਹੀਂ ਬਣਾ ਸਕਦੇ, ਇਹਨਾਂ ਨੂੰ ਦੀਦਾ ਨਹੀਂਗਾ ਵੀ ਇੰਨਾ ਮੁਲਕ ਡੁੱਬਣ ਡਿਆ ਤਾਂ ਅਸੀਂ ਇਹ ਬੰਨ ਬਣਾਉਣਾ ਵਾ। ਇਹ ਮੌਕੇ ਦੀ ਸਰਕਾਰ ਕੁਛ ਨਹੀਂ ਕਰਨ ਡਈ ਤੇ ਦੂਜੀ ਸਰਕਾਰ ਕੀ ਕਰੂਗੀ? ਦੂਜੀ ਸਰਕਾਰ ਕੀ ਕਰੂਗੀ? ਜੀ ਹਾਂਜੀ, ਜਦੋਂ ਮੌਕੇ ਦੀ ਸਰਕਾਰ ਨੂੰ ਇਹ ਨਹੀਂ ਦੀਦਾ ਇੱਥੋਂ ਪਾਣੀ ਨਿਕਲਣਾ ਵਾ ਤੇ ਇਹ ਮੁਲਕ ਨੂੰ ਖਤਰਾ ਉਹਦੇ, ਇਹਦਾ ਅਸੀਂ ਪਹਿਲਾਂ ਇੰਤਜ਼ਾਮ ਕਰੀਏ। ਇਹ ਕੀ ਕਰਦੇ ਨੇ ਬੈਠੇ, ਆਉਂਦੇ ਆ ਗੇੜਾ, ਐਮਐਲਏ 5 ਦਿਨ ਪਹਿਲਾਂ ਆਇਆ ਵਾ, ਗੇੜਾ ਮਾਰ ਕੇ ਗਿਆ ਇੱਥੇ। ਤੇ 5 ਦਿਨ ਪਹਿਲਾਂ ਫਿਰ ਜਦੋਂ ਆਇਆ ਸੀ ਉਦੋਂ ਕੋਈ ਇੰਤਜ਼ਾਮ ਕਰਨ ਆਏ ਸੀ ਜਾਂ ਸਿਰਫ ਦੇਖਣ ਆਏ ਸੀ? ਦੇਖਣ ਆਇਆ ਸੀ ਵੀ ਡੁੱਬੇ ਜੇ ਕਿ ਰਹਿ ਗਏ ਜੀ ਹਲੇ। ਹੁਣ ਤਾਂ ਡੁੱਬ ਗਏ, ਹੁਣ ਤਾਂ ਡੁੱਬ ਗਏ ਆ, ਹੁਣ ਤੇ ਹਾਲੇ ਤੱਕ ਨਹੀਂ ਆਇਆ। ਇਹ ਵੇਖਣ ਆਇਆ ਸੀ। ਫਿਰ ਵੋਟਾਂ ਲੈਣ ਤਾਂ 1.5 ਸਾਲ ਰਹਿ ਗਿਆ, ਫੇਰ ਆਉਣਾ ਇਹਨਾਂ ਨੇ ਕਹਿਣਾ। ਫੇਰ ਹੱਥ ਜੋੜਨਗੇ ਆਣ ਕੇ ਸਾਡੇ ਗਾਰੀ ਤੇ, ਹੁਣ ਅੱਗੋਂ ਅਸੀਂ ਪ੍ਰਸ਼ਾਦ ਦੇਵਾਂਗੇ ਵੀ ਉਦੋਂ ਕਿੱਥੇ ਹੁੰਦੇ ਜੇ ਤੁਸੀਂ? ਹੁਣ ਤਾਂ ਪ੍ਰਸ਼ਾਦ ਹੀ ਮਿਲਣਾ, ਅੱਗੋਂ ਇਹਨਾਂ ਨੂੰ ਹੋਰ ਕੀ ਮਿਲਣਾ? ਇਹਨਾਂ ਨੂੰ ਆਪ ਨੂੰ ਸ਼ਰਮ ਆਉਣੀ ਚਾਹੀਦੀ ਵੀ ਜਦੋਂ ਉੱਥੇ ਜਾ ਕੇ ਅਸੀਂ ਇਹੋ ਜਿਹਾ ਹਾਲਾਤਾਂ 'ਚ ਨਹੀਂ ਜਾਂਦੇ, ਅਸੀਂ ਵੋਟਾਂ ਲੈਣ ਕਾਹਦੇ ਲਈ ਆਉਣੇ ਇੱਥੇ? ਇਹਨਾਂ ਨੂੰ ਆਪ ਨੂੰ ਸ਼ਰਮ ਚਾਹੀਦੀ ਆ। ਚਾਹੇ ਤਾਂ ਫਿਰ ਸਾਰੇ ਕੰਮ ਕਰਨ ਸਾਡੇ ਆ ਕੇ ਵੀ ਆ ਜਿੰਨਾ ਇੱਥੇ ਮੁਲਕ ਬੈਠਾ ਕਿੰਨਾ 200-250 ਘਰ ਆ, ਇਹ ਨਹੀਂ ਇਹਨਾਂ ਨੂੰ ਦੀਦੇ ਵੋਟਾਂ ਵੇਰੀ ਦਿਸਦੇ, ਉਦਾਂ ਨਹੀਂ ਦਿਸਦੇ ਇਹਨਾਂ ਨੂੰ। ਇਹ ਜਦੋਂ ਵੋਟਾਂ ਹੁੰਦੀਆਂ ਉਸਲੇ ਵੋਟਾਂ ਦੇ ਰੂਪ 'ਚ ਤਾਂ ਦਿਖ ਜਾਂਦੇ, ਉਦੋਂ ਤਾਂ ਦਿਖਦੇ ਆ, ਉਦੋਂ ਤਾਂ ਬੜੀ ਮਿਹਰਬਾਨੀਆਂ ਤੇ ਕਰ ਦੋ, ਦਬਦਬ ਬਣਾ ਦਿਓ ਸਾਨੂੰ। ਹਾਂਜੀ, ਐਤਕੀ ਕਰ ਦੇਣਾ ਸਾਰਾ ਕੁਝ। ਐਰਕੀ ਕਰਨਗੇ ਸਾਰਾ ਕੁਝ, ਐਰਕੀ ਮੁਲਕ ਨੂੰ ਅੱਗੇ ਅੱਧੇ ਨੂੰ ਰੋੜਦਾ ਹੈ, ਅੱਧੇ ਨੂੰ ਹੋਰ ਰੋੜ ਦੇਣਗੇ। ਮੰਨ ਲਓ ਇੱਥੋਂ ਬੰਨ ਟੁੱਟ ਜਾਂਦਾ ਹੈ ਤੇ ਕਿੱਥੇ ਜਾਵਾਂਗੇ ਅਸੀਂ? ਸਹੀ ਗੱਲ ਹੈ, ਹਰੀਕੀ ਜਾ ਕੇ ਰੁਕਣਾ, ਅਸੀਂ ਕਿਤੇ ਨਹੀਂ ਰੁਕਣਾ। ਇਹ ਸਰਕਾਰਾਂ ਨੂੰ ਇਹ ਨਹੀਂ ਦੀਦਾ ਵੀ ਇੱਥੋਂ ਨੁਕਸਾਨ ਹੋਣਾ ਹੈ। ਇਹ ਨਹੀਂ ਲੱਗਦਾ ਵੀ 2023 ਚ ਹੜ੍ਹ ਆਇਆ ਉਸ ਸਮੇਂ ਵੀ ਤੁਹਾਡਾ ਨੁਕਸਾਨ ਹੋਇਆ ਹੋਊਗਾ, ਉਸ ਸਮੇਂ ਵੀ ਇੱਥੋਂ ਕਈ ਬੰਨ ਟੁੱਟਦਾ ਹੈ ਤੇ ਐਤਕੀ ਫੇਰ ਹੋ ਗਿਆ? ਸਰਕਾਰਾਂ ਸਿੱਖਦੀਆਂ ਨਹੀਂ, ਸਰਕਾਰਾਂ ਇੰਤਜ਼ਾਮ ਨਹੀਂ ਕਰਦੀਆਂ ਤੁਹਾਡੇ ਵਰਗੇ ਲੋਕਾਂ ਦੇ ਲਈ? ਨਾ ਕੁਝ ਨਹੀਂ ਜੇ ਕਰਦੀਆਂ। ਆ ਬੰਨ ਗਏ ਨੇ ਵੀ ਇਹ ਇੱਥੇ ਡੁੱਬ ਮਰਨ, ਐ ਨੂੰ ਵੀ ਪਾਣੀ ਨਾ ਨਿਕਲੇ ਜਿਹੜਾ ਪਿੱਛੋਂ ਪਾਣੀ ਆਉਣਾ। ਅੱਗੇ ਸੜਕ ਆ, ਇੱਧਰ ਬੰਨ ਵੱਜ ਗਿਆ ਤੇ ਵਿਚਕਾਰ ਅਸੀਂ ਨਿਕਲਣਾ ਕਿੱਧਰ ਨੂੰ? ਦੂਜੇ ਬੰਨੇ ਸੜਕ ਤੇ ਪਾਣੀ ਜਾਣ ਲਈ ਵੀ ਕੋਈ ਰਾਹ ਨਹੀਂ ਹੈਗਾ, ਦਰਿਆ ਹੀ ਹੈ ਕੱਲਾ। ਬਸ ਦਰਿਆ ਹੀ ਹੈ ਕੱਲਾ, ਕੋਈ ਰਸਤਾ ਨਹੀਂ। ਇਹਨਾਂ ਜਦੋਂ ਸੜਕਾਂ ਵੱਧੀਆਂ ਇਹਨਾਂ ਨੂੰ ਇਹ ਨਹੀਂ ਦੀਦਾ ਵੀ ਅਸੀਂ ਇਹਦੇ ਵਿੱਚ ਪੋਰੇ ਪਾਉਣੇ ਵੱਡੇ ਵੱਡੇ, ਪੁਲੀਆਂ ਪਾਈਏ ਅਸੀਂ। ਇਹ ਇਹਨਾਂ ਦੀਆਂ ਗਲਤੀਆਂ ਸਰਕਾਰਾਂ ਦੀਆਂ। ਇਹ ਆਮ ਤੋਂ ਆਮ ਵਿਅਕਤੀ ਨੂੰ ਵੀ ਪਤਾ ਹੈ ਕਿ ਇੰਜੀਨੀਅਰਿੰਗ ਦਾ ਇਹ ਵੀ ਨਮੂਨਾ ਹੁੰਦਾ ਹੈ ਵੀ ਤੁਸੀਂ ਪੁਲੀਆਂ ਪਾ ਕੇ ਪਾਣੀ ਕੱਢਣ ਦਾ ਪਹਿਲਾਂ ਹੀ ਇੰਤਜ਼ਾਮ ਰੱਖੋ, ਪਰ ਜਦੋਂ ਤੁਸੀਂ ਇਹੋ ਜਿਹਾ ਇੰਤਜ਼ਾਮ ਹੀ ਨਹੀਂ ਰੱਖੋਗੇ ਤਾਂ ਕੀ ਹੋਊਗਾ? ਬੀਬੀ ਜੀ ਆਪਣਾ ਨਾਮ ਦੱਸ ਦਿਓ। ਬਲਵਿੰਦਰ ਕੌਰ, ਪਿੰਡ ਰੜਾਮੰਡ ਤੋਂ ਬੀਬੀ ਬਲਵਿੰਦਰ ਕੌਰ ਹੁਣੀ ਸਾਰੀ ਸਥਿਤੀ ਸਾਨੂੰ ਦੱਸੀ ਹੈ। ਹੁਣੇ ਇਹ ਪਸ਼ੂ ਚੋ ਕੇ ਇੱਧਰ ਆਏ ਨੇ, ਉਹਨਾਂ ਦੇ ਪਸ਼ੂ ਉੱਧਰ ਖੜੇ ਨੇ, ਪਿੱਛੇ ਦੇਖ ਸਕਦੇ ਹੋ, ਤੇ ਇਹ ਆਪ ਵਿਚਾਰੇ ਬਿਲਕੁਲ ਬਿਆਸ ਦਰਿਆ ਦੇ ਬੰਨ ਉੱਤੇ ਖੜੇ ਨੇ। ਇੱਧਰ ਵੀ ਸੜਕ ਚੱਲ ਰਹੀ ਹੈ। ਬਾਈ ਜੀ ਤੁਸੀਂ ਮਾੜਾ ਜਿਹਾ ਅੱਗੇ ਨੂੰ ਆਇਓ, ਆਪਾਂ ਗੱਲਬਾਤ ਕਰ ਲਈਏ। ਆਪਣਾ ਨਾਮ ਦੱਸਿਓ। ਮੇਰਾ ਨਾਮ ਗੁਰਸਾਹਿਬ ਸਿੰਘ। ਅੱਛਾ ਜੀ, ਗੁਰਸਾਹਿਬ ਸਿੰਘ ਜੀ, ਇਹ ਜਦੋਂ ਹਾਲਾਤ ਬਣੇ ਨੇ ਤਾਂ ਤੁਹਾਨੂੰ ਕੀ ਲੱਗਾ ਵੀ ਕੋਈ ਮਦਦ ਲਈ ਆਊਗਾ ਸਰਕਾਰੀ ਪੱਧਰ ਤੇ ਜਾਂ ਕੋਈ ਆਇਆ ਫਿਰ ਜਦੋਂ ਤੁਸੀਂ ਸੋਚ ਰਹੇ ਸੀ? ਨਹੀਂ ਦੇਖੋ ਜੀ, ਅਜੇ ਤੇ ਤੱਕ ਤਾਂ ਨਹੀਂ ਕੋਈ ਆਇਆ ਤੇ ਅੱਗੇ ਦਾ ਪਤਾ ਨਹੀਂ ਕੋਈ ਆਵੇ ਕਿ ਨਾ ਆਵੇ। ਹਾਲ ਦੀ ਘੜੀ ਤੱਕ ਤੇ ਕੋਈ ਨਹੀਂ ਆਇਆ। ਫਿਰ ਜਦੋਂ ਨਹੀਂ ਕੋਈ ਆ ਰਿਹਾ ਫਿਰ ਆਪਣੇ ਪੱਧਰ ਤੇ ਇੰਤਜ਼ਾਮ ਕਰ ਰਹੇ ਹੋ ਸਾਰੇ? ਹਾਂਜੀ, ਆਪਣਾ ਹੀ ਪ੍ਰਬੰਧ ਕੀਤਾ ਜੀ, ਆਪਣੇ ਆ ਟੈਂਟ ਟੁੰਟ ਲਾਏ ਆ ਤੇ ਤੂੜੀ ਤਾੜੀ ਆਪਣੀ ਲਿਆ ਕੇ ਘਰਾਂ ਤੋਂ ਪਾਉਂਦੇ ਆ ਬੇੜੇ ਨਾਲ।
ਆਪੇ ਹੀ ਹਾਂਜੀ ਆਪੇ। ਬੇੜੇ ਕਿੱਥੋਂ ਲਿਆਂਦੇ? ਬੇੜੇ ਸਰ ਇਧਰੋਂ ਲਿਆਂਦਾ ਕਿਸੇ ਦਾ ਮੰਗ ਕੇ ਲਿਆਂਦਾ ਬੇੜਾ। ਕਿਸੇ ਦਾ ਮੰਗ ਹਾਂਜੀ, ਉਹ ਵੀ ਨਹੀਂ ਸਰਕਾਰੀ ਮਿਲਿਆ? ਨਹੀਂ। ਅੱਛਾ, NDRF ਦੀਆਂ ਟੀਮਾਂ ਹੁੰਦੀਆਂ ਨੇ ਨੈਚੁਰਲ ਡਿਜ਼ਾਸਟਰਸ ਦੇ ਨਾਲ ਨਜਿੱਠਣ ਦੇ ਲਈ, ਇਹੋ ਜਿਹੀਆਂ ਆਫਤਾਂ ਦੇ ਨਾਲ ਨਜਿੱਠਣ ਦੇ ਲਈ, ਉਹ ਕੋਈ ਟੀਮ ਪਹੁੰਚੀ ਹੋਵੇ? ਅਜੇ ਤੱਕ ਨਹੀਂ ਕੋਈ ਪਹੁੰਚੀ। ਕੋਈ ਟੀਮ ਨਹੀਂ ਪਹੁੰਚੀ। ਪਹੁੰਚੀ। ਨਹੀਂ MLA ਪਹੁੰਚਿਆ? ਨਹੀਂ ਪਹੁੰਚੀ। ਰਾਜਾ ਜਿਹੜਾ MLA ਹੈ ਤੁਹਾਡਾ? ਅਜੇ ਤੱਕ ਨਹੀਂ ਕੋਈ ਪਹੁੰਚਿਆ। ਠੀਕ ਹੈ, ਇਹ ਅਸੀਂ ਨਹੀਂ ਕਹਿ ਰਹੇ, ਨਾ ਹੀ ਇਹਨਾਂ ਲੋਕਾਂ ਨੂੰ ਕੁਝ ਪੜਾਇਆ ਸਿਖਾਇਆ ਹੋਇਆ ਹੈ। ਖੁਦ ਆਪ ਆਮ ਲੋਕਾਂ ਦੀ, ਆਮ ਸਰਕਾਰ ਦੇ MLA ਆਮ ਲੋਕਾਂ ਦੀ ਸਾਰ ਨਹੀਂ ਲੈ ਰਹੇ। ਇਹ ਉਹ ਲੋਕ ਨੇ ਜਿਨ੍ਹਾਂ ਦੀਆਂ 15-15 20-20 ਕਿੱਲੇ ਦੀ ਪੈਲੀ ਹੈ। ਜਦੋਂ 15-15 20-20 ਕਿੱਲਿਆਂ ਦੇ ਮਾਲਕ ਇਸ ਤਰੀਕੇ ਦੇ ਨਾਲ ਰੁਲ ਰਹੇ ਨੇ ਤਾਂ ਜਿਹੜਾ ਬਿਲਕੁਲ ਮਜ਼ਦੂਰ ਵਰਗ ਦਾ, ਮਜ਼ਦੂਰ ਤਬਕੇ ਦਾ ਵਿਅਕਤੀ ਹੋਊਗਾ, ਉਹ ਕਿੰਨਾ ਟੁੱਟਿਆ ਹੋਇਆ ਹੋਊਗਾ, ਉਹਦਾ ਅੰਦਾਜ਼ਾ ਅਸੀਂ ਨਹੀਂ ਲਗਾ ਸਕਦੇ। ਭਾਈ ਫਿਰ ਤੁਹਾਡੇ ਕੋਲ ਤਾਂ ਪੈਲੀ ਹੈ, ਚਲੋ ਬੰਦਾ ਪੈਲੀ ਸੁਧਾਰ ਕੇ ਉਸ ਨੂੰ ਲੈਣ ਤੇ ਆ ਜਾਊਗਾ। ਜਿਹੜਾ ਬੰਦਾ ਬਿਲਕੁਲ ਹੀ ਮਜ਼ਦੂਰੀ ਕਰਕੇ ਘਰ ਚਲਾਉਂਦਾ ਹੈ, ਜਦੋਂ ਇਦਾਂ ਦੇ ਵਿੱਚ ਉਹਨੂੰ ਬਾਹਰ ਨਿਕਲਣਾ ਪੈ ਜਾਵੇ ਜਾਂ ਉਹਦਾ ਘਰ ਬਹਿ ਜਾਵੇ ਤਾਂ ਉਹਦੇ ਹਾਲਾਤ ਕੀ ਬਣਦੇ ਹੋਣਗੇ? ਵੀਰ ਜੀ ਉਹ ਤੇ ਮਰਿਆ ਉਹਦੇ ਪੱਲੇ ਕੀ ਰਹਿ ਜਾਊਗਾ? ਜ਼ਿਮੀਂਦਾਰ ਦੇ ਪੱਲੇ ਕੱਖ ਨਹੀਂ। ਹੁਣ ਫਸਲ ਖਰਾਬ ਹੋ ਗਈ ਸਾਰੀ। ਕਿੰਨੀ ਕੁ ਫਸਲ, ਜਿੱਦਾਂ ਤੁਹਾਡੇ ਦੱਸਦੇ ਸੀ ਭੈਣ ਹੋਣੀ ਕਿ 15-16 ਕਿੱਲੇ ਸੀ, 15-16 ਕਿੱਲਿਆਂ 'ਚ ਹੁਣ ਤੱਕ ਕਿੰਨਾ ਖਰਚ ਫਸਲ ਦਾ ਆ ਚੁੱਕਾ ਸੀ? ਤਿਆਰ ਤਾਂ ਹਾਲੇ ਫਸਲ ਨਹੀਂ ਹੋਈ ਸੀ। ਹਾਂਜੀ 15,000 ਰੁਪਇਆ ਕਿੱਲੇ ਦਾ ਖਰਚਾ ਤੇ ਆ ਹੀ ਜਾਂਦਾ ਜੀ। 15,000 ਕਿੱਲੇ ਦਾ? ਹਾਂਜੀ। ਅੱਛਾ, ਅੱਗੇ ਸਾਲ ਕਹਿਣ ਦਾ ਭਾਵ ਵੀ 2 ਲੱਖ ਰੁਪਈਆ ਤਾਂ ਲੱਗ ਚੁੱਕਾ ਤੁਹਾਡਾ, 2 ਤੋਂ ਜ਼ਿਆਦਾ ਹੀ। ਹਾਂਜੀ ਹਾਂਜੀ। ਤੇ ਅੱਗੇ ਹੁਣ ਖਰਚਾ ਵੀ ਲਾ ਲਿਆ, ਫਸਲ ਵੀ ਪਲ ਗਈ ਸਾਰੀ, ਤੇ ਹੁਣ ਬਚਿਆ ਵੀ ਕੱਖ ਨਹੀਂ ਗਾ। ਕੁਛ ਨਹੀਂ ਬਚਿਆ। ਹਾਂਜੀ। ਤੇ ਅੱਗੇ ਬੰਦੇ ਨੇ 100 ਪ੍ਰਬੰਧ ਕੀਤਾ ਹੁੰਦਾ, ਸੋਚਿਆ ਹੁੰਦਾ ਫਲਾਣੇ ਦੇ ਪੈਸੇ ਦੇਣੇ ਨੇ, ਫਲਾਣੇ ਦਾ ਆਹ ਕਰਨਾ ਹੈ, ਫਿਰ ਉਹ ਸਾਰਾ ਕੁਝ ਰਹਿ ਗਿਆ। ਦੇਖੋ ਜੀ ਐਡੇ ਟਰੈਕਟਰ ਲਏ ਆ, 75,000 ਰੁਪਈਆ ਇਹਨਾਂ ਦੀ ਕਿਸ਼ਤ ਆ 6 ਮਹੀਨਿਆਂ ਦੀ, ਉਹ ਕਿੱਥੋਂ ਦੇਣੀ ਅਸੀਂ? ਜੇ ਅਸੀਂ ਕਿਸ਼ਤ ਨਾ ਦੇਵਾਂਗੇ ਸਾਡੇ ਟਰੈਕਟਰ ਲੈ ਜਾਣਗੇ। ਤੇ ਫਿਰ MLA ਨੂੰ ਕਹੋ ਵੀ ਭਾਈ ਸਾਡੇ ਨੁਕਸਾਨ ਹੁੰਦੇ ਨੇ, MLA ਸਾਹਿਬ ਕਿਉਂ ਨਹੀਂ ਬੌੜਦੇ? ਕੋਈ ਨਹੀਂ ਜੀ ਸੁਣਦਾ, ਕਿਸੇ ਦੀ ਕੋਈ ਨਹੀਂ ਸੁਣਦਾ, ਬਸ ਗੱਲਾਂ ਹੀ ਆ, ਗੱਲਾਂ ਬਾਤਾਂ ਕਰ ਜਾਂਦੇ ਆ, ਬਸ ਕੋਈ ਨਹੀਂ ਸੁਣਦਾ ਕਿਸੇ ਦੀ। ਠੀਕ ਹੈ, ਆ ਸਾਰੇ ਨੌਜਵਾਨ ਉੱਥੋਂ ਤੁਹਾਡੇ ਆਲੇ ਦੁਆਲੇ ਦੇ ਹੀ ਨੇ? ਹਾਂਜੀ ਹਾਂਜੀ। ਠੀਕ ਹੈ ਬਾਈ, ਤੁਸੀਂ ਅੱਗੇ ਨੂੰ ਆਓ ਢੱਲੋਂ ਸਾਹਿਬ। ਹਾਂਜੀ। ਅੱਛਾ, ਕੀ ਨਾਮ ਹੈ ਜੀ ਤੁਹਾਡਾ? ਮਲਕੀਤ ਸਿੰਘ ਜੀ। ਮਲਕੀਤ ਸਿੰਘ ਜੀ, ਠੀਕ ਹੈ। ਤੇ ਦੱਸੋ ਕੁਝ ਹਾਲਾਤ ਆਪਣੇ ਆਲੇ ਦੁਆਲੇ ਦੇ ਕਿੱਦਾਂ ਦੇ? ਦੇਖੋ ਇਹ ਤੁਹਾਡੇ ਸਾਹਮਣੇ ਹੀ ਆ। ਆ ਹੁਣੇ ਡੰਗਰ ਕੱਢ ਕੇ ਲਿਆਇਆ ਮੈਂ ਤਾਂ ਗਲ ਪਾਣੀ ਦੇ ਵਿੱਚ। ਗਲ ਪਾਣੀ? ਹਾਂਜੀ, ਦਰਿਆ ਦੇ ਵਿੱਚ ਦੀ ਇੱਧਰ ਦੀ। ਠੀਕ ਹੈ ਜੀ। ਹਾਂਜੀ। ਤੇ ਕੋਈ ਮਦਦ ਕਰਨ ਪਹੁੰਚਿਆ? ਮਦਦ ਕਰਨ ਇੱਥੇ ਕੋਈ ਨਹੀਂ, ਆਪ ਹੀ ਲਿਆਂਦੇ ਕੱਢ ਕੇ। ਤੇ ਫਿਰ ਜਿਹੜੇ ਇੱਕ ਸਰਕਾਰ ਕਹਿੰਦੀ ਹੈ ਕਿ ਅਸੀਂ ਤਾਂ ਸਾਰਿਆਂ ਨੂੰ ਮੁਆਵਜ਼ਾ ਵੀ ਦਿੰਦੇ ਆ, ਤੇ ਪਹਿਲਾਂ ਕਹਿੰਦੇ ਰਹੇ ਨੇ। ਮੈਂ ਨਾ ਵੀਰੇ ਸਾਡੀ 2023 ਲੱਖ ਰੁਪਏ ਦੀ ਮੇਰੀ ਖੁਦ ਦੀ ਝੋਟੀ ਮਰੀ ਇੱਥੇ ਜੜਾੜ ਆਇਆ। ਲੱਖ ਰੁਪਏ ਦੀ? ਲੱਖ ਰੁਪਏ ਦੀ ਝੋਟੀ, ਸਾਰਿਆਂ ਨੂੰ ਪਤਾ ਮੇਰੇ ਪਿੰਡ ਵਾਲੇ। ਹਾਂ। 1 ਰੁਪਈਆ ਵੀ ਦਿੱਤਾ ਕੋਈ ਗੱਲ ਕਰ ਨਹੀਂ? ਇਹਨਾਂ ਦੀ ਕਿਹੜੀ ਗੱਲ ਹੈ, ਬੜਾ ਕੋ ਕਹਿੰਦੇ ਆ, ਬਹੁਤ ਕੁਝ ਕਹਿੰਦੇ ਨੇ। ਮੈਂ ਤਾਂ ਇੱਕੋ ਗੱਲ ਕਰਦਾ, ਸਾਡਾ ਬੰਨ ਹੀ ਲਾ ਦੇਣਾ ਤਾਂ ਨੂੰ, ਹਾਂ, ਤੇ ਸਾਨੂੰ ਇੰਨਾ ਹੀ ਬੜਾ ਵਾ। ਇੰਨਾ ਹੀ ਨਹੀਂ ਤੇ ਪਰਮਿਸ਼ਨ ਦੇ ਦੇਣਾ, ਆਪੇ ਅਸੀਂ ਪਿੰਡ ਦੇ ਗਰਾਈ ਕਰਕੇ ਬਣਾ ਲਾਂਗੇ। ਪਰਮਿਸ਼ਨ ਵੀ ਨਹੀਂ ਮਿਲਦੀ? ਪਰਮਿਸ਼ਨ ਦੇ ਦੇਣਾ। ਇਹ ਹਾਲਾਤ ਨੇ। ਧਰਾਤਲ ਦੇ ਲੋਕ ਕਹਿ ਰਹੇ ਨੇ ਕਿ ਜੇ ਸਰਕਾਰ ਨਹੀਂ ਕਰ ਸਕਦੀ ਤਾਂ ਸਾਨੂੰ ਪਰਮਿਸ਼ਨ ਦੇ ਦਿਓ, ਅਸੀਂ ਆਪਣੇ ਪੱਧਰ ਤੇ ਕੁਝ ਨਾ ਕੁਝ ਕਰ ਲਾਂਗੇ। ਇੱਕ ਬੀਬੀ ਹੁਣੀ ਹੋਰ ਆਏ ਨੇ, ਇਹਨਾਂ ਨਾਲ ਗੱਲ ਕਰਦੇ। ਸਤਿ ਸ੍ਰੀ ਅਕਾਲ ਬੀਬੀ ਜੀ। ਸਤਿ ਸ੍ਰੀ ਅਕਾਲ ਵੀਰੇ। ਅੱਛਾ, ਤੁਸੀਂ ਵੀ ਪਸ਼ੂ ਚੋ ਰਹੇ ਸੀ, ਤੇ ਕਿੱਦਾਂ ਚੱਲ ਰਿਹਾ ਹੁਣ? ਕਿੱਦਾਂ ਫਿਰ ਰਹਿ ਰਹੇ ਹੋ ਇੱਥੇ? ਇਦਾਂ ਹੀ ਆ, ਤੁਹਾਡੇ ਸਾਹਮਣੇ ਹੀ ਆ, ਜਿੱਦਾਂ ਦੇ ਮਾਹੌਲ ਹੈਗੇ। ਉੱਪਰੋਂ ਮੀਂਹ ਵੀ ਹਟਣ ਦਾ ਨਾਂ ਨਹੀਂ ਲੈ ਰਿਹਾ। ਰੱਬ ਦੇ ਮਾਰੇ ਆ, ਕੁਝ ਬੰਦਿਆਂ ਨੇ ਮਾਰਿਆ। ਰੱਬ ਦੇ ਜ਼ਿਆਦਾ ਮਾਰਿਓ ਆ ਜਾਂ ਬੰਦਿਆਂ ਦੇ? ਬੰਦਿਆਂ ਤੇ ਜ਼ਿਆਦਾ ਮਾਰਿਆ ਏ। ਰੱਬ ਤੇ ਚੱਲ ਮੀਂਹ ਪਾਈ ਜਾਂਦਾ ਤੇ ਹਟਦਾ ਨਹੀਂ, ਤੇ ਬੰਦਿਆਂ ਨੇ ਮਾਰਿਆ। ਬੰਨ ਬਣਾ ਦੇਣਾ ਤੇ ਉਹ ਤਾਂ ਕਿਤੇ ਲਾ ਦੇਣ ਕਿਸੇ ਪਾਸੇ, ਤੇ ਅਸੀਂ ਕਿਤੇ ਸੌਖੇ ਬਹਿ ਜਾਈਏ, ਸਾਨੂੰ ਪਾਣੀ ਤੇ ਨਾ ਇਧਰੋਂ ਆਣ ਕੇ ਪਵੇ। ਇੱਕ ਪਾਸੇ ਦੇ ਵਿੱਚ ਜੰਗਲ ਬਣਿਆ ਪਿਆ, ਉਹਦੀ ਡਾਫ ਲੱਗਦੀ ਤੇ ਪਾਣੀ ਬਲਕਿ ਉਧਰੋਂ ਸਾਨੂੰ ਆਣ ਪੈਂਦਾ। ਬੰਨ ਨਹੀਂ ਗਾੜੀ ਹੈਗਾ। ਜੰਗਲ ਕਿਹਨੇ ਲਾਇਆ? ਜੰਗਲਾਤ ਨੇ ਲਾਇਆ। ਜੰਗਲਾਤ ਨੂੰ ਇਹੀ ਜਗ੍ਹਾ ਦਿਸੀ ਜੰਗਲ ਨੂੰ? ਹਾਂ ਸਾਰੇ ਵੇਖੋ ਜਾ ਕੇ, ਫੋਟੋ ਲਾ ਕੇ ਵੇਖੋ, ਸਭ ਜੰਗਲਾਤ ਨੇ ਜੰਗਲ ਲਾਇਆ। ਇੱਕ ਮਿੰਟ ਲੱਗ ਗਿਆ। ਹਾਂਜੀ, ਜੰਗਲਾਤ ਨੇ ਸਾਰਾ ਜੰਗਲ ਲਾਇਆ ਤਾਂ ਸਾਨੂੰ ਡਾਫ ਲੱਗਦੀ ਤੇ ਪਾਣੀ ਉੱਤੋਂ ਦੀ ਵਲ ਕੇ ਆ ਜਾਂਦਾ। ਗਾੜੀ ਬੰਨ ਨਹੀਂ ਹੈਗਾ। ਠੀਕ ਹੈ ਜੀ। ਆ ਥੋੜਾ ਜਿਹਾ ਬੰਨ, ਗਾੜੀ ਤੇ ਬੰਨ ਹੈਗਾ ਨਹੀਂ। ਦਰਿਆ ਤੇ ਇਹਨੂੰ ਹੋ ਗਿਆ ਸਾਰਾ, ਵਿੱਚ ਤੇ ਰੁੱਖ ਲੱਗ ਗਏ। ਵਿੱਚ ਰੁੱਖ ਲੱਗ ਗਏ। ਇਹ ਆਮ ਤੋਂ ਆਮ ਵਿਅਕਤੀ ਨੂੰ ਵੀ ਇਸ ਗੱਲ ਦਾ ਪਤਾ ਹੈ। ਮੈਂ ਚਾਹੂੰਗਾ ਇੱਕ ਵਾਰ ਇੱਧਰ ਕੈਮਰਾ ਘੁਮਾ ਦਿੱਤਾ ਜਾਵੇ। ਆ ਤੁਸੀਂ ਦੇਖ ਸਕਦੇ ਹੋ ਵਿੱਚ ਜਿੰਨੇ ਰੁੱਖ ਲੱਗੇ ਹੋਏ ਨੇ, ਇਹ ਕਹਿੰਦੇ ਨੇ ਕਿ ਜੰਗਲਾਤ ਮਹਿਕਮੇ ਦੇ ਵੱਲੋਂ ਲਗਾਏ ਗਏ ਰੁੱਖ ਨੇ। ਰੁੱਖਾਂ ਦੀ ਗਿਣਤੀ ਵਧਾਉਣ ਦੇ ਲਈ ਉਹਨਾਂ ਨੂੰ ਸਹੀ ਢੰਗ ਤੇ ਵੀ ਲਾਉਣਾ ਜ਼ਰੂਰੀ ਹੈ। ਤੁਸੀਂ ਕੋਈ ਵੀ ਕਹਿ ਲਈਏ ਵੀ ਗੈਰ ਜ਼ਰੂਰੀ ਜਗ੍ਹਾ ਤੇ ਚੀਜ਼ਾਂ ਲਾ ਦਿਓਗੇ ਤਾਂ ਉਸ ਦਾ ਇਸੇ ਤਰੀਕੇ ਨਾਲ ਨੁਕਸਾਨ ਹੋਊਗਾ। ਆਮ ਤੋਂ ਆਮ ਵਿਅਕਤੀ ਵੀ ਇਹ ਗੱਲ ਦੱਸ ਰਿਹਾ ਹੈ ਕਿ ਭਾਈ ਇਹ ਗਲਤ ਜਗ੍ਹਾ ਤੇ ਲੱਗੇ ਹੋਏ ਰੁੱਖ ਨੇ, ਡਾਫ ਲੱਗਣ ਦੇ ਨਾਲ ਪਾਣੀ ਸਾਡੇ ਪਿੰਡਾਂ 'ਚ ਵੜ ਰਿਹਾ ਹੈ। ਤਾਂ ਫਿਰ ਇਸ ਦਾ ਜ਼ਿੰਮੇਵਾਰ ਕੌਣ ਹੈ? ਕੀ ਸਿਰਫ ਅਧਿਕਾਰੀਆਂ ਨੇ ਅੱਗੇ ਗਿਣਤੀ ਜਾਂ ਪੇਪਰ ਸ਼ੋਅ ਕਰਨੇ ਹੁੰਦੇ ਨੇ ਕਿ ਅਸੀਂ ਕੰਮ ਕਰ ਦਿੱਤਾ, ਪਰ ਕੰਮ ਸਹੀ ਤਰੀਕੇ ਨਾਲ ਹੋਇਆ ਜਾਂ ਨਹੀਂ ਹੋਇਆ ਇਹ ਕਿਸ ਨੇ ਦੇਖਣਾ ਹੁੰਦਾ ਹੈ? ਇਹ ਬਹੁਤ ਗੰਭੀਰ ਹਾਲਾਤ ਇਸ ਸਮੇਂ ਬਣੇ ਹੋਏ ਨੇ। ਤੁਹਾਨੂੰ ਤਸਵੀਰ ਦਿਖਾਈ ਹੈ
ਟਾਂਡੇ ਦੇ ਮੰਡ ਏਰੀਏ ਦੇ ਵਿੱਚੋਂ ਰੜਾ ਪਿੰਡ ਹੈ ਇਹ ਰੜਾ ਮੰਡ ਦਾ ਇਹ ਪਿੰਡ ਹੈ। ਸੋ ਹਾਲਾਤ ਤੁਸੀਂ ਦੇਖੇ ਨੇ, ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਦਿਓ। ਧੰਨਵਾਦ, ਸਤਿ ਸ਼੍ਰੀ ਅਕਾਲ।